ਗੱਲ ਕਰ ਲਈਏ ਜਿਵੇਂ ਇਹਨਾਂ ਨੇ ਸਾਬਤ ਕੀਤਾ ਸਾਡੇ ਨਾਲ ਇੰਨੇ ਵਿਧਾਇਕ ਨੇ, ਭਰੋਸਗੀ ਦੇ ਮਤੇ ਨਾਲ ਟੁੱਟ ਭੱਜ ਰੁਕ ਜੂਗੀ ਜੀ? ਪਹਿਲੀ ਗੱਲ ਤਾਂ ਇਹ ਹੈ ਜੀ। ਕਿ ਸਰਕਾਰ ਨੂੰ ਕਿਹਨੇ ਕਿਹਾ ਕਿ ਤੁਸੀਂ ਸਾਬਤ ਕਰਕੇ ਦਿਖਾਓ ਭਰੋਸੇ ਦਾ? ਫਲੋ ਟੈਸਟ ਕਰਾਓ, ਸਹੀ ਗੱਲ। ਕਿਹਨੇ ਮੰਗ ਕੀਤੀ? ਜੇ ਹੁੰਦੀ ਤਾਂ ਇਹ ਮਤਾ ਵਿਰੋਧੀ ਧਿਰ ਲਿਆਉਂਦੀ, ਬੇਭਰੋਸਗੀ ਦਾ ਮਤਾ। ਜੀ ਸਹੀ ਹੈ। ਕਿ ਸਾਨੂੰ ਭਰੋਸਾ ਨਹੀਂ ਗਾ ਜੀ ਕਿ ਸਰਕਾਰ ਕੋਲ ਗਿਣਤੀ ਪੂਰੀ ਨਹੀਂ, ਫਿਰ ਤਾਂ ਤੁਸੀਂ ਫਲੋ ਟੈਸਟ ਕਰਾਉਂਦੇ। ਤੁਸੀਂ ਆਪ ਹੀ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਹਿਲੀ ਵਾਰ ਨਹੀਂ, 2-3 ਵਾਰ ਕਰ ਚੁੱਕਿਆ ਹੈ ਜਾਂ ਕੁਛ ਡਰਾਮਾ। ਹਾਂਜੀ ਬਿਲਕੁਲ। ਤੇ ਇਹਦਾ ਮਤਲਬ ਤੁਹਾਨੂੰ ਆਪਣਾ ਅੰਦਰ ਦਾ ਪਾਲਾ, ਅੰਦਰ ਦਾ ਡਰ ਸਤਾ ਰਿਹਾ ਹੈ। ਕਿਉਂਕਿ ਉਸ ਡਰ ਨੂੰ ਹੋਰ ਵੱਡਾ ਕੀਤਾ ਸੀ ਜਲੰਧਰ ਵਾਲੀ ਮੀਟਿੰਗ 'ਚ, ਜਿਹਦੇ ਵਿੱਚ 32 ਤੋਂ 34 MLA ਨਹੀਂ ਗਏ। ਤੇ ਜੇ ਮਨੀਸ਼ ਸਿਸੋਦੀਆ ਦੀ ਵੀ ਮੰਨੀਏ ਤਾਂ ਵੀ 29 ਨਹੀਂ ਗਏ, ਕਿਉਂਕਿ ਉਹ ਆਪ ਕਹਿੰਦਾ ਕਿ 65 ਆਏ ਨੇ। ਤੇ ਜੇ 94 ਦੇ ਹਿਸਾਬ ਨਾਲ ਵੀ ਲਾਈਏ ਤਾਂ 29 ਨਹੀਂ ਆਏ। ਚਲੋ 2-3 ਤੁਹਾਡੇ ਅੰਦਰ ਨੇ, ਕੁਛ ਨੇ, ਤੇ ਤਾਂ ਵੀ 24-25 ਦਾ ਗੈਰ ਹਾਜ਼ਰ ਰਹਿਣਾ ਥੋੜਾ ਨਹੀਂ ਹੁੰਦਾ ਜਨਾਬ। ਸਹੀ ਹੈ, ਬਿਲਕੁਲ। ਉਸ ਚੀਜ਼ ਨੇ ਡਰ ਪੈਦਾ ਕੀਤਾ ਤੇ ਤੁਸੀਂ ਮਜ਼ਦੂਰਾਂ ਦੇ ਨਾਂ ਦੇ ਉੱਤੇ ਇਹ ਭਰੋਸਗੀ ਮਤੇ ਦੇ ਲਈ ਹੀ ਸੈਸ਼ਨ ਬੁਲਾਇਆ ਸੀ। ਤੇ ਠੀਕ ਹੈ, ਮਤਾ ਮੁੱਖ ਮੰਤਰੀ ਨੇ ਲਿਆਉਣਾ ਸੀ, ਲਿਆਤਾ ਜੀ। ਤੇ ਲਓ ਜੀ, ਗਿਣਤੀ ਮਿਣਤੀ ਹੋ ਗਈ, 88 ਨੇ ਜੀ ਕਹਿੰਦੇ ਹੱਕ 'ਚ। ਠੀਕ ਹੈ, ਸਪੀਕਰ ਸਾਹਿਬ ਦੀ ਵਿੱਚ ਨਹੀਂ ਹੋਣੀ, ਵਿੱਚ 1-2 ਨਹੀਂ ਆਏ ਹੋਣੇ, ਪਰ ਕਮਾਲ, ਮਤਲਬ ਕੋਈ ਅਜਿਹਾ ਬਿੱਲ ਫਸਿਆ ਸੀ ਪੰਜਾਬ ਦਾ ਜਿਹੜਾ ਪਾਸ ਹੋਣੋਂ ਰੁਕ ਸਕਦਾ ਸੀ, ਜਿਹਨੂੰ ਵਿਰੋਧੀ ਧਿਰ ਚੈਲੰਜ ਕਰ ਸਕਦੀ ਸੀ, ਜਿਹਦੇ ਤੇ 2/3 ਬਹੁਮਤ ਦੀ ਲੋੜ ਪੈ ਸਕਦੀ ਸੀ? ਕੀ ਕੋਈ ਅਜਿਹਾ ਮਸਲਾ ਸੀ? ਵਿਪ ਜਾਰੀ ਕੀਤਾ। ਬਿਲਕੁਲ, ਮਤਲਬ ਬੜੀ ਫਸਵੀਂ ਪੋਜੀਸ਼ਨ 'ਚ ਜਾ ਕੇ ਵਿਪ ਜਾਰੀ ਹੁੰਦਾ ਹੈ। ਐ ਨਹੀਂ ਹੁੰਦਾ ਕਿ ਰੋਜ਼ ਟਰੈਲੀ 365 ਦਿਨ ਜੇ ਟਰੈਕਟਰ ਦੇ ਮਗਰ ਵੀ ਪਈ ਰਹੇ ਤਾਂ ਬਿੱਡ ਰੋਜ਼ ਨਹੀਂ ਲੱਗੀ ਹੁੰਦੀ। ਸਹੀ ਗੱਲ ਆ। ਉਹ ਪਤਾ ਹੈ ਛਮਾਹੀ ਜਦੋਂ ਫਸਲ ਆਉਣੀ ਆ ਉਹਦੀ ਲਾਉਣੀ ਆ, ਤਾਂ ਹੀ ਲਾਉਂਦੇ ਆ। ਤੇ ਉਸ ਤਰ੍ਹਾਂ ਵਿਪ ਦੀ ਰੋਜ਼ ਲੋੜ ਨਹੀਂ ਹੁੰਦੀ, ਇਹ ਅਧਿਕਾਰ ਹੈਗਾ ਤੁਹਾਡੇ ਕੋਲ। ਸਹੀ ਹੈ, ਪਰ ਉਹ ਕਦੋਂ ਸਹੀ ਸਮਾਂ, ਕਦੋਂ ਜ਼ਰੂਰਤ ਆ, ਉਦੋਂ ਹੈ। ਤੇ ਤੁਸੀਂ ਸਿਰਫ ਇਸ ਲਈ ਕਿ ਤੁਹਾਨੂੰ ਡਰ ਸੀ ਕਿ ਕਿਤੇ ਜੇ 25-30 ਇੱਧਰ ਉੱਧਰ ਹੋ ਗਏ ਤੇ ਕੁਝ ਮੌਕੇ ਤੇ ਮੁੱਕਰ ਗਏ, ਵੋਟ ਨਾ ਪਾਈ, ਕੁਛ ਨਾ ਹੋਈ, ਪਤਾ ਨਹੀਂ। ਕਿਉਂਕਿ ਤੁਸੀਂ ਮਨਾ ਕੇ ਵੀ ਲਿਆਂਦੇ, ਡਰਾ ਕੇ ਵੀ ਲਿਆਂਦੇ, ਸਮਝਾ ਕੇ ਵੀ ਲਿਆਂਦੇ, ਪੜੋਸ ਕੇ ਵੀ ਲਿਆਂਦੇ। ਉਹ ਕਹਿੰਦੇ ਜਲੰਧਰ ਵਾਲਾ ਜਿਹੜਾ ਰਮਨ ਅਰੋੜਾ ਕੀ ਆ, ਉਹਨੂੰ ਵੀ ਬਣਾਈ ਫਿਰਦੇ ਨੇ, ਹੁਣ ਤਾਂ ਉਹਦੀ ਵੀ ਸਿਕਿਉਰਿਟੀ ਭੇਜੀ ਫਿਰਦੇ ਨੇ, ਖਾਸਾ ਕੁਛ ਹੋ ਰਿਹਾ। ਸੋ ਇਹ ਸਾਰੀ ਸਥਿਤੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜੀ ਕਿਉਂਕਿ ਅਰਵਿੰਦ ਕੇਜਰੀਵਾਲ ਤੁਹਾਡੇ ਸੁਪਰੀਮੋ, ਉਹ ਵੱਖਰੀ ਤਰੀਕੇ ਨਾਲ ਅਦਾਲਤੀ ਪ੍ਰਕਿਰਿਆ 'ਚ ਘਿਰੇ ਨੇ। ਹਾਂਜੀ, ਤੁਸੀਂ ਰਾਘਵ ਚੱਡਾ ਤੇ ਸੰਦੀਪ ਪਾਠਕ ਤੋਂ ਇਸ ਗੱਲੋਂ ਡਰਦੇ ਹੋ ਕਿ ਤੁਸੀਂ ਉਹ ਕਹਿ ਰਹੇ ਸੀ ਨਾ ਕਿ ਪ੍ਰਵੀਨ ਜੀ ਕਿ ਦੋਸਤ ਜੇ ਮਤਲਬ ਕਿ ਦੁਸ਼ਮਣ ਬਣੇ ਫਿਰ ਜ਼ਿਆਦਾ ਖਤਰਨਾਕ ਹੁੰਦਾ। ਹਾਂਜੀ ਬਿਲਕੁਲ। ਤੁਹਾਡੇ ਸਾਥੀ ਸੀਗੇ, ਇਸ ਲਈ ਤੁਹਾਡੇ ਲਈ ਜ਼ਿਆਦਾ ਖਤਰਨਾਕ ਨੇ, ਤੁਹਾਡੇ ਰਾਜ ਜਾਣਦੇ। ਬਿਲਕੁਲ, ਤੇ ਉਹ ਰਾਜ ਹੀ ਨਹੀਂ ਜਾਣਦੇ, ਮੈਨੂੰ ਤਾਂ ਕਈ ਰਾਜ਼ਾਂ ਦੇ ਸਬੂਤ ਨੇ ਉਹਨਾਂ ਕੋਲ। ਸਹੀ ਹੈ, ਤੇ ਜਾਂ ਤਾਂ ਤੁਸੀਂ ਜਾਰੀ ਕਰ ਦਿਓ ਪਹਿਲਾਂ ਉਹਨਾਂ ਦੇ, ਪਹਿਲ ਤੁਸੀਂ ਕਰ ਦਿਓ, ਪਰ ਤੁਸੀਂ ਉਹ ਵੀ ਨਹੀਂ ਕਰ ਸਕਦੇ। ਤੁਹਾਨੂੰ ਡਰ ਹੈ ਕਿ ਕਿਤੇ ਅਸੀਂ ਪਹਿਲ ਕਰਤੀ ਫਿਰ ਉਹ ਵੀ ਕਰਨਗੇ। ਸਹੀ ਹੈ, ਤੇ ਤੁਹਾਨੂੰ ਇਹ ਵੀ ਡਰ ਹੈ ਕਿ ਅਸੀਂ ਕਰੀਏ ਚਾਹੇ ਨਾ ਕਰੀਏ, ਬੀਜੇਪੀ ਚਾਹਵੇ ਤਾਂ ਵੀ ਕਰਾ ਸਕਦੀ ਹੈ। ਜੀ। ਸੋ ਇਸ ਲਈ ਤੁਸੀਂ ਤਾਂ ਕੁਝ ਬੋਲ ਨਹੀਂ ਸਕਦੇ ਉਹਨਾਂ ਦੇ ਖਿਲਾਫ, ਤੇ ਅਗਲਿਆਂ ਤੋਂ ਤੁਸੀਂ ਡਰ ਰਹੇ ਹੋ। ਉਸੇ ਡਰ 'ਚੋਂ ਤੁਸੀਂ ਇਹ ਡਰਾਮਾ ਕੀਤਾ। ਇਹ ਪੰਜਾਬ ਦਾ ਸਮਾਂ ਵੀ ਬਰਬਾਦ ਕੀਤਾ, ਸਹੀ ਹੈ, ਪੰਜਾਬ ਦਾ ਪੈਸਾ ਵੀ ਬਰਬਾਦ ਕੀਤਾ, ਕਿਉਂਕਿ ਤੁਸੀਂ ਮਜ਼ਦੂਰਾਂ ਦੇ ਦਿਨ ਦੇ ਉੱਤੇ ਮਜ਼ਦੂਰਾਂ ਦੀ ਆੜ ਲੈ ਕੇ ਇਹ ਸੈਸ਼ਨ ਬੁਲਾਇਆ। ਠੀਕ ਹੈ, ਤੁਸੀਂ 15% ਵਾਲਾ ਮਤਾ ਲਿਆਂਦਾ ਕਿ ਅਸੀਂ ਉਹਨਾਂ ਦੀ ਉਜਰਤ ਦੇ ਵਿੱਚ 15% ਇਜ਼ਾਫਾ ਕਰਦੇ ਹਾਂ। ਜੀ। ਪਰ ਜਨਾਬ ਇਹ ਤਾਂ ਉਹਨਾਂ ਦਾ ਹੱਕ ਸੀ, ਜਿਵੇਂ ਮੁਲਾਜ਼ਮਾਂ ਦਾ ਹੱਕ ਹੈ DA ਤੋਂ ਹੀ ਦੇ ਹੋ ਰਿਹਾ, ਉਵੇਂ ਤੁਸੀਂ ਇਹ ਵਾਧੇ ਵਾਲਾ ਹੱਕ ਤਾਂ ਦੇਤਾ। ਪਰ ਤੁਸੀਂ ਕੀ ਕੀਤਾ ਇਹ ਦੱਸੋ ਨਾ ਆਪਣੇ ਲਈ। ਸਹੀ ਹੈ, ਬਿਲਕੁਲ। ਕਿਉਂਕਿ ਕੇਂਦਰ ਸਰਕਾਰ ਜਿਹੜੇ ਨਵੇਂ ਲੇਬਰ ਕੋਡ ਲਿਆਈ ਆ, ਉਸ ਨੂੰ ਪੂਰੇ ਭਾਰਤ 'ਚ ਲਾਗੂ ਕਰਨ ਵਾਲਾ ਪੰਜਾਬ ਸਭ ਤੋਂ ਪਹਿਲਾ ਸੂਬਾ ਹੈ। ਸਹੀ ਹੈ, ਤੇ ਗੱਲਾਂ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀਆਂ ਕਰਦੇ ਹੋ। ਮਨਰੇਗਾ ਖਤਮ ਹੋਈ, ਤੁਸੀਂ ਵਿਧਾਨ ਸਭਾ 'ਚ ਮਤਾ ਲਿਆਂਦਾ ਸੀ, ਮਤੇ ਤੋਂ ਅੱਗੇ ਕੀਤਾ ਕੀ ਹੈ ਮਨਰੇਗਾ ਵਾਸਤੇ? ਬਿਲਕੁਲ, ਦੱਸ ਦਿਓ ਮੈਨੂੰ, ਕਿਸ਼ਤੀਆਂ ਦੀ ਕਿਹੜੀ ਬਾਂਹ ਫੜੀ ਹੈ ਤੁਸੀਂ? ਨਹੀਂ, ਉਹੀ ਤਾਂ ਇਹਨਾਂ ਦਾ ਇੱਕ ਮੰਤਰੀ ਸ਼ਾਇਦ ਪੜ੍ਹ ਕੇ ਸੁਣਾ ਰਿਹਾ ਸੀਗਾ, ਮਜ਼ਦੂਰ ਦਿਵਸ ਕੀ ਹੁੰਦਾ ਹੈ ਜੀ। ਜੀ ਉਹ ਜੀ 8 ਘੰਟੇ ਦੀ ਫਿਰ ਉਹਨਾਂ ਨੇ ਜੀ ਉਹ ਡਿਊਟੀ ਦਾ ਪੱਕਾ ਕਰਾ ਲਿਆ ਜੀ ਕਿ 8 ਘੰਟੇ ਤੋਂ ਵੱਧ ਮਜ਼ਦੂਰ ਨਹੀਂ ਕਰੂਗਾ। ਤੁਸੀਂ 12 ਘੰਟੇ ਦੀ ਪ੍ਰਵਾਨਗੀ ਦੇ ਬੈਠੇ ਹੋ, ਤੇ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰੋਗੇ। ਸੋ ਮਜ਼ਦੂਰਾਂ ਦੀ ਆੜ 'ਚ ਇਹਨਾਂ ਨੇ ਭਰੋਸਗੀ ਮਤੇ ਦੇ ਲਈ ਸੈਸ਼ਨ ਬੁਲਾਇਆ ਸੀ, ਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ 6 ਮਹੀਨੇ ਲਈ
ਮਸਲਾ ਹੱਲ ਹੋ ਗਿਆ ਜਾਂ ਨੂੰ ਚੋਣਾਂ ਨੇੜੇ ਚਲੇ ਜਾਣ। ਕਿਉਂਕਿ ਭਰੋਸਗੀ ਦਾ ਮਤਾ ਜੇ ਪੇਸ਼ ਹੋ ਜਾਵੇ ਜਾਂ ਬੇਭਰੋਸਗੀ ਦਾ ਮਤਾ ਖਾਰਜ ਹੋ ਜਾਵੇ ਤਾਂ ਉਹ ਤੋਂ ਬਾਅਦ 6 ਮਹੀਨੇ ਦੁਬਾਰਾ ਉਹ ਨਹੀਂ ਲਿਆਂਦਾ ਜਾ ਸਕਦਾ। ਮਤਲਬ ਫਲੋਟ ਐਸੀ 6 ਮਹੀਨੇ ਲੋੜ ਨਹੀਂ। ਪਰ ਜਨਾਬ ਜੇ ਉਹ 2/3 ਤੋੜ ਕੇ ਹੀ ਲੈ ਗਏ ਤੁਹਾਡੇ ਪ੍ਰੋਟੈਸਟ ਦੇਖਣਾ ਕਿਹਨੇ? ਫਿਰ ਮਤੇ ਕੀ ਕਰਨਗੇ? ਅਗਲੇ ਕਹਿਣਗੇ ਚੋਣ ਕਮਿਸ਼ਨ ਕੋਲ ਸਾਡੀ ਤਾਂ ਵੱਖਰੀ ਪਾਰਟੀ ਹੈ ਜੀ, ਕਰ ਲਓ ਕੀ ਕਰ ਲਓ ਜੀ। ਉਸ ਦੇ ਬੀਜੇਪੀ ਚ ਨਾ ਵੀ ਜਾਣ, ਉਹ ਬਾਹਰ ਆ ਕੇ ਕਹਿਣਾ ਅਸਲੀ ਆਮ ਆਦਮੀ ਪਾਰਟੀ ਸਾਡੀ ਹੈ ਜੀ। ਇਹ ਗੱਲ ਸਭ ਨੂੰ ਸਮਝ ਆਉਂਦੀ ਹੈ ਕਿ ਬੀਜੇਪੀ ਅਜਿਹੀ ਹਰਕਤ ਨਹੀਂ ਕਰ ਸਕਦੀ। ਬੇਸ਼ੱਕ ਉਹਦੀਆਂ ਆਦਤਾਂ ਨੇ, ਉਹ ਕਰਦੀ ਹੈ ਅਜਿਹਾ ਕੁਛ, ਪਰ ਜਿਵੇਂ 7-8 ਮਹੀਨੇ ਚੋਣਾਂ ਚ ਰਹਿ ਗਏ ਜੀ, ਅਜਿਹੇ ਚ ਜੇ ਇੱਥੇ ਕੀਤਾ ਤਾਂ ਇਹਨਾਂ ਨਾਲ ਤਾਂ ਪੰਜਾਬ ਦੀ ਨਾਰਾਜ਼ਗੀ ਹੋਵੇ ਜੋ ਇਹ ਨਾ ਹੋਵੇ, ਪਰ ਉਸ ਤਰੀਕਾ ਕਰ ਨੂੰ ਪੰਜਾਬ ਪ੍ਰਵਾਨ ਨਹੀਂ ਕਰੂਗਾ। ਉਹਨਾਂ ਨੂੰ ਪਤਾ ਇਸ ਚੀਜ਼ ਦਾ। ਇਸ ਲਈ ਬੀਜੇਪੀ ਜਾਣਦੀ ਹੈ ਕਿ ਇਹ ਨਾ ਮਹਾਰਾਸ਼ਟਰ ਹੈ, ਨਾ ਇਹ ਬਿਹਾਰ ਹੈ, ਇਹ ਪੰਜਾਬ ਜੀ ਬਿਲਕੁਲ। ਉੱਥੇ ਚੱਲਦਾ ਹੋਣਾ ਕਿ ਨਤੀਸ਼ ਨੂੰ ਰਾਜ ਸਭਾ ਦੇ ਕੇ ਮਨਾ ਲਓ, ਹੈ ਨਾ। ਤੇ ਇੱਥੇ ਜੇ ਅਜਿਹਾ ਕੁਛ ਕਰੋਗੇ ਤਾਂ MLA ਤੇ ਤਾਂ ਜਾਨ ਹੈ ਨਹੀਂ, ਉਹ ਤਾਂ ਇੱਧਰ ਬੈਠੇ ਉੱਧਰ ਵੀ ਬਹਿ ਜਾਣਗੇ। ਜੇ ਰਾਜ ਸਭਾ ਮੈਂਬਰਾਂ 'ਚ ਇਹ ਦਮ ਹੁੰਦਾ ਤਾਂ ਉਹ ਏਦਾਂ ਕਿਉਂ ਕਰਦੇ, ਇੱਧਰ ਉੱਧਰ ਜਾਂਦੇ। ਹਾਂਜੀ ਬਿਲਕੁਲ। ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਚੱਲਿਆ ਜੀ, ਰਾਸ਼ਟਰਪਤੀ ਕੋਲ ਸਮਾਂ ਸਾਰਿਆਂ ਲਈ ਮੰਗਿਆ ਸੀ ਜੀ, ਮੈਨੂੰ ਕੱਲਿਆਂ ਨੂੰ ਕਿਹਾ ਜੀ ਮੈਂ ਤੁਹਾਨੂੰ ਲੈ ਕੇ ਜਾਊਂਗਾ, ਸਾਰੇ MLA ਨੂੰ ਫੋਟੋ ਕਰਾਉਣੀ ਹੈ ਜੀ, ਉੱਥੇ ਜਾ ਕੇ ਟੈਲੀਵਿਜ਼ਨਾਂ 'ਚ ਫੋਟੋ ਚਲਾਉਣੀ ਹੈ ਜੀ, ਆਹ ਦੇਖੋ ਜੀ ਮੇਰੇ ਨਾਲ ਤਾਂ ਇੰਨੇ ਨਹੀਂ ਜੀ, ਡਰਾਮਾ ਕਰਨਾ ਜੀ। ਤੁਸੀਂ ਕਦੇ ਪੰਜਾਬ ਦੇ ਹੱਕਾਂ ਲਈ ਕਿੰਨਾ ਕੁ ਰਾਸ਼ਟਰਪਤੀ ਕੋਲ ਗਏ ਹੋ ਜੀ? ਕਿੰਨਾ ਕੁ ਦਿੱਲੀ ਗਏ ਹੋ ਜੀ? ਸਾਰੇ MLA ਨੂੰ ਲੈ ਕੇ ਦਬਾਅ ਪਾਉਣ ਦੱਸ ਦੋ ਨਾ ਕਦੇ। ਤੇ ਹੁਣ ਆਪਣਾ ਨਾਟਕ ਸਿਰਜਣ ਲਈ ਜਾ ਰਹੇ ਹੋ ਕਿ ਮੇਰੇ ਕੋਲ ਬੜਾ ਬਲ ਹੈ ਜੀ, ਬੜੀ ਤਾਕਤ ਹੈ। ਤਾਕਤ ਤੇ ਲੋਕਾਂ ਨੇ ਦਿੱਤੀ, ਅਗਲੀ ਵਾਰ ਲੱਗ ਜੂ ਪਤਾ ਕਿੰਨੀ ਮਿਲਦੀ। ਸਹੀ ਗੱਲ ਹੈ, ਬਿਲਕੁਲ ਜੀ।